चौधरी साहब जी की सूरत हाल है आज़ाद कश्मीर दी ते किहदा कसूर है? देखो गल पता की मैं अगर बिलावल भुट्टो जरदारी साहब ਦੀ ਜਿਹੜੀ ਗੁਫ਼ਤਗੂ ਹੈ ਅਗਰ ਉਹਨਾਂ ਨੂੰ ਐਨਾਲਾਈਜ਼ ਕਰਨਾ ਮੈਂ ਉਹਨਾਂ ਦੇ ਬਾਰੇ ਚ ਮੇਰਾ ਇੱਕ ਅੱਛਾ ਤਾਸੁਰ ਹੈਗਾ ਠੀਕ ਉਹਨਾਂ ਦੇ ਹਵਾਲੇ ਦੇ ਨਾਲ ਔਰ ਆ ਬਸ ਸ਼ੁਰੂ ਤੋਂ ਤੁਸੀਂ ਉਹਨਾਂ ਦੀ ਤਾਰੀਫ ਕੀਤੀ ਹੈ ਔਰ ਪੀਪਲਸ ਪਾਰਟੀ ਦੀ ਇੱਕ ਸਟਰਗਲ ਹੈਗੀ ਜਿਹਨੂੰ ਤਸਲੀਮ ਕੀਤਾ ਜਾਣਾ ਚਾਹੀਦਾ ਠੀਕ ਹੈ ਨਾ ਜੀ ਔਰ ਲੇਕਿਨ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਜਿਹੜੀ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਉਹ ਕਿ ਕਿਉਂ ਬਣਾਉਣਾ ਠੀਕ ਹੈ ਨਾ ਜੀ ਕਿਹੜੀ ਐਸੀ ਹਿਡਨ ਸਚਾਈ ਹੈ ਜਿਹਦਾ ਕਿਸੇ ਨੂੰ ਹਜੇ ਤੱਕ ਇਲਮ ਨਹੀਂ ਹੈਗਾ ਕਸ਼ਮੀਰ ਦੇ ਹਵਾਲੇ ਠੀਕ ਹੈ ਨਾ ਜੀ ਤੇ ਰੀਕਨਸੀਲੀਏਸ਼ਨ ਉਹ ਕੀ ਹੈਗੀ ਕਿਹਦੇ ਨਾਲ ਕਰਨੀ ਹੈ ਕੋਈ ਸਾਡੇ ਨਾਲ ਕੋਈ ਵਾਰਿੰਗ ਪਾਵਰ ਹੈਗੀ ਹੈ ਵਾਰਿੰਗ ਪਾਕਿਸਤਾਨ ਦੇ ਨਾਲ ਕੋਈ ਜਾਂ ਆਜ਼ਾਦ ਕਸ਼ਮੀਰ ਦੇ ਨਾਲ ਕੋਈ ਗਰੁੱਪ ਜਿਹੜਾ ਸੀ ਉਹ ਲੜ ਰਿਹਾ ਸੀ ਗਵਰਨਮੈਂਟ ਆਫ ਆਜ਼ਾਦ ਕਸ਼ਮੀਰ ਨਾਲ ਲੜ ਰਿਹਾ ਸੀ ਤੇ ਉਹਦੇ ਨਾਲ ਕੋਈ ਰੀਕਨਸੀਲੀਏਸ਼ਨ ਹੋ ਤੇ ਕੋਈ ਤੇ ਕਮਿਸ਼ਨਾਂ ਨੇ ਅੱਜ ਤੱਕ ਕੀਤਾ ਕੀ ਹੈ ਜਿੰਨੇ ਵੀ ਅੱਜ ਤੱਕ ਕਮਿਸ਼ਨ ਬਣੇ ਨੇ ਉਹ ਤੇ ਮਤਲਬ ਕਿ ਖੂਹ ਖਾਤੇ 'ਚ ਪਾਉਣ ਵਾਲੀ ਗੱਲ ਹੁੰਦੀ ਹੈ ਨਾ ਤੇ ਜਿਵੇਂ ਕਹਿ ਦਿੰਦੇ ਨੇ ਅਕਸਰ ਜੀ ਇਸ ਪੇ ਇਹਦੇ ਤੇ ਜੀ ਉਹ ਬਣਾਇਆ ਜਾਏ ਕਮੇਟੀ ਬਣਾਤੀ ਜਾਏ ਜਾਂ ਇਹਦੇ ਤੇ ਜੁਡੀਸ਼ੀਅਲ ਕਮਿਸ਼ਨ ਬਣਾਤਾ ਜਾਏ ਇਹ ਤੁਹਾਡਾ ਜਿਹੜਾ ਸਿਸਟਮ ਆਲਰੇਡੀ ਐਗਜ਼ਿਸਟ ਕਰ ਰਿਹਾ ਹਰ ਚੀਜ਼ ਦਾ ਇਹ ਉਹਦੇ ਤੇ ਅਦਮ ਇਤਮਾਦ ਹੁੰਦਾ ਸਹੀ ਸਾਡੇ ਕੋਲ ਇਨਵੈਸਟੀਗੇਸ਼ਨ ਦੇ ਤਫਤੀਸ਼ ਦੇ ਸਾਰੇ ਅਦਾਰੇ ਮੌਜੂਦ ਨੇ ਸਾਡੀਆਂ ਗਵਰਨਮੈਂਟਾਂ ਨੇ ਪਾਰਲੀਮਾਨੀ ਅਦਾਰੇ ਮੌਜੂਦ ਨੇ ਪਾਰਲੀਮਾਨੀ ਕਮੇਟੀ ਕਿਉਂ ਨਹੀਂ ਕਰ ਲੈਂਦੀ ਹਾਂ ਬਿਲਕੁਲ ਹੋਣੀ ਚਾਹੀਦੀ ਵੀ ਜਮਹੂਰੀ ਅਦਾਰੇ ਮਜ਼ਬੂਤ ਕਰੋ ਨਾ ਮਜ਼ਬੂਤ ਤੇ ਲਿਆਓ ਗੱਲ ਤੇ ਦੂਸਰੀ ਗੱਲ ਹੈ ਕਿ ਉੱਥੇ ਇਲੈਕਸ਼ਨ ਹੋ ਰਹੇ ਨੇ 27 ਨੂੰ ਇਲੈਕਸ਼ਨ ਪੋਲਿੰਗ ਹੈ ਬਿਲਕੁਲ ਤੁਸੀਂ ਇਲੈਕਸ਼ਨ ਮੁਹਿੰਮ ਵਾਸਤੇ ਗਏ ਹੋ ਸ਼ੈਡਿਊਲ ਆਪਣਾ ਦਿੱਤਾ ਹੈ ਆਪਣਾ ਸ਼ੈਡਿਊਲ ਦਿੱਤਾ ਹੋਇਆ ਹੈ ਤੁਸੀਂ ਦੇਖੋ ਨੈਕਸਟ ਗਵਰਨਮੈਂਟ ਜਿਹੜੀ ਕੋਈ ਬਣਦੀ ਉਹ ਆਪੇ ਕੱਢੇ ਨਾ ਕੱਢੇ ਦੇਖੋ ਜਿਹੜੇ ਉੱਥੋਂ ਦੇ ਰਿਪਰੈਜ਼ੈਂਟੇਟਿਵ ਆਣੇ ਨੇ ਉਸ ਅਸੈਂਬਲੀ ਦੇ ਵਿੱਚ ਆਣੇ ਨੇ ਉੱਥੇ ਪ੍ਰਾਈਮ ਮਿਨਿਸਟਰ ਬਣਨਾ ਹੈ ਉੱਥੇ ਸਾਰੀਆਂ ਚੀਜ਼ਾਂ ਬਣਨੀਆਂ ਨੇ ਆਜ਼ਾਦ ਕਸ਼ਮੀਰ ਦੇ ਅੰਦਰ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਉਹ ਉੱਥੋਂ ਦੀ ਗਵਰਨਮੈਂਟ ਨੇ ਦੇਖਣਾ ਠੀਕ ਹੈ ਨਾ ਜੀ ਉਹ ਆਪੇ ਜਾਣੇ ਉਹ ਅਗਰ ਸਮਝਦੀ ਹੈ ਕਿ ਜੀ ਐਸਾਨੀ ਚੀਜ਼ਾਂ ਜਿਵੇਂ 12 ਸੀਟਾਂ ਨੇ ਕਿ ਉੱਥੋਂ ਦੀ ਗਵਰਨਮੈਂਟ ਦਾ ਕੰਮ ਹੈ ਉੱਥੋਂ ਦੇ ਪਾਰਲੀਮੈਂਟੇਰੀਅਨਸ ਦਾ ਕੰਮ ਹੈ ਕਿ ਉਹ ਸਮਝਦੇ ਨੇ ਕਿ ਯਾਰ ਨਹੀਂ ਚਾਹੀਦੀਆਂ ਸਾਨੂੰ ਤੇ ਉਹਦੇ ਤਾਂ ਇੱਕ ਜਿਹੜਾ ਆਇਨੀ ਤਰੀਕਾਕਾਰ ਉਹਨੂੰ ਫਾਲੋ ਕਰ ਲੈਣ ਜਿਵੇਂ ਵਜ਼ੀਰ ਆਲਾ ਪੰਜਾਬ ਨੇ ਵੀ ਕਿਹਾ ਕਿ ਆਇਨੀ ਤਰੀਕੇ ਨਾਲ ਮਾਮਲਾ ਧਾਰ ਕਰ ਲਓ ਤਸ਼ੱਦਦ ਔਰ ਚੀਜ਼ਾਂ ਤੇ ਜੇ ਤੁਸੀਂ ਕਲਦਮ ਐਕਸ਼ਨ ਕਮੇਟੀ ਦੀ ਹਮਾਇਤ ਕਰ ਰਹੇ ਹੋ ਤੇ ਮੇਰਾ ਨਹੀਂ ਖਿਆਲ ਕਿ ਦੇਖੋ ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਹੈ ਬਿਲਾਵਲ ਸਾਹਿਬ ਵਾਸਤੇ ਔਰ ਪੀਪਲਸ ਪਾਰਟੀ ਦੀ ਜਿਹੜੀ ਫੈਸਲਾ ਸਾਜ਼ ਕਿਆਦਤ ਹੈ ਖਾਸ ਤੌਰ ਤੇ ਜਿਹੜੀ ਆਜ਼ਾਦ ਕਸ਼ਮੀਰ ਦੀ ਸਿਆਸਤ ਨੂੰ ਇਸ ਲਈ ਮੇਨਟੇਨ ਕਰ ਰਹੀ ਹੈ ਜਿਹਦੇ ਵਿੱਚ ਮੰਝੇ ਹੋਏ ਸਿਆਸਤਦਾਨ ਸ਼ਾਮਲ ਨੇ ਤੇ ਵੋਟ ਹਾਸਲ ਕਰਨ ਬਾਜ਼ ਔਕਾਤ ਸਿਆਸਤ ਦੀ ਜਮਹੂਰੀਅਤ ਦੀ ਇਹ ਇੱਕ ਉਹਦਾ ਅਲਮੀ ਹੈ ਕਿ ਤੁਸੀਂ ਆਪਣੇ ਫੌਰੀ ਗੇਨ ਵਾਸਤੇ ਨਾ ਜਿਹੜਾ ਇੱਕ ਐਸੀ ਬੁਰਾਈ ਨੂੰ ਤਹਫਜ਼ ਦੇ ਦਿੰਦੇ ਹੋ ਜਿਹੜੀ ਅੱਗੇ ਜਾ ਕੇ ਉਹ ਮੁਸੀਬਤ ਬਣ ਜਾਂਦੀ ਹੈ ਅਫਰੀਦ ਦਾ ਸ਼ਕਲ ਇਖਤਿਆਰ ਕਰ ਦਿੰਦੇ ਅੱਜ ਜਿਹੜੇ ਆ ਲੋਕ ਬੈਠੇ ਹੋਏ ਨੇ ਜਿਨ੍ਹਾਂ ਦੇ ਜਿਹੜੇ ਮਹੀਨੇ ਤੋਂ ਬੈਠੇ ਨੇ ਸੋਚਣ ਵਾਲੀ ਗੱਲ ਹੈ ਕਿ ਇੱਕ ਮਹੀਨੇ ਤੋਂ ਇਹਨਾਂ ਲੋਕਾਂ ਨੂੰ ਕੌਣ ਫਾਈਨੈਂਸ ਕਰ ਰਿਹਾ ਇਹਨਾਂ ਦੀ ਫਾਈਨੈਂਸ਼ੀਅਲ ਲਾਈਫਲਾਈਨ ਕਿਹੜੀ ਬਿਲਕੁਲ ਦੇਖਣਾ ਚਾਹੀਦਾ ਜਿਹੜੀਆਂ ਉੱਥੋਂ ਦੀਆਂ ਸਿਆਸੀ ਜਮਾਤਾਂ ਨੇ ਸਿਆਸੀ ਸ਼ਖਸੀਅਤ ਨੇ ਸਾਡੀਆਂ ਅਦਾਰੇ ਇੰਟੈਲੀਜੈਂਸ ਏਜੰਸੀਜ਼ ਉਹਨਾਂ ਦਾ ਕੰਮ ਆਪਣੀ ਜਗ੍ਹਾ ਹੈ ਉਹ ਯਕੀਨਨ ਆਪਣਾ ਕੰਮ ਕਰ ਰਹੇ ਹੋਣਗੇ ਲੇਕਿਨ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੀ ਕਿਆਦਤ ਹੈ ਉਹਨਾਂ ਦੇ ਵਿੰਗ ਨੇ ਉਹ ਉੱਥੋਂ ਦੀ ਜਿਹੜੀ ਆਜ਼ਾਦ ਕਸ਼ਮੀਰ ਦੇ ਅੰਦਰ ਪੀਪਲਸ ਪਾਰਟੀ ਦੇ ਲੀਡਰ ਨੇ ਮੁਸਲਿਮ ਲੀਗ ਨੂਨ ਦੇ ਲੀਡਰ ਨੇ ਮੁਸਲਿਮ ਕਾਨਫਰੰਸ ਦੇ ਲੀਡਰ ਨੇ ਔਰ ਦੀਗਰ ਜਿਹੜੀਆਂ ਪਾਰਟੀਆਂ ਦੇ ਲੀਡਰ ਨੇ ਉਹਨਾਂ ਦਾ ਵੀ ਕੰਮ ਹੈ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਨ ਕਿ ਯਾਰ ਇਹ ਲੋਕ ਜਿਹੜੇ ਕੱਲ ਤੱਕ ਐਡੇ ਵੱਡੇ ਪੋਲੀਟੀਕਲ ਫਿਗਰ ਨਹੀਂ ਔਰ ਇਹਨਾਂ ਦਾ ਪੋਲੀਟੀਕਲ ਕੱਦ ਕਾਠ ਐਡਾ ਨਹੀਂ ਇਸ ਐਕਸ਼ਨ ਕਮੇਟੀ ਦੇ ਵਿੱਚ ਇਹ ਲੋਕਾਂ ਨੂੰ ਫਾਈਨੈਂਸ ਕੌਣ ਕਰ ਰਿਹਾ ਇਹਨਾਂ ਲੋਕਾਂ ਦੇ ਕੋਲ ਅਸਲਾ ਕਿਸ ਤਰ੍ਹਾਂ ਪਹੁੰਚ ਗਿਆ ਹੈ ਠੀਕ ਹੈ ਨਾ ਜੀ ਇਹਨਾਂ ਲੋਕਾਂ ਦੀ ਬੈਕ ਕੌਣ ਕਰ ਰਿਹਾ ਹੈ ਇਹ ਲੋਕ ਅਗਰ ਮੁਜ਼ਾਕਰਾਤ ਵਾਸਤੇ ਜਾਂ ਆਪਣੇ ਆਪ ਨੂੰ ਸੇਫ ਸਾਈਡ ਕਰਾਉਣ ਵਾਸਤੇ ਅਗਰ ਇਹ ਪਹੁੰਚਦੇ ਨੇ ਤੇ ਇਹ ਜਾ ਕੇ ਤੇ ਪੀਟੀਆਈ ਦੀ ਕਿਆਦਤ ਨੂੰ ਮਿਲਦੇ ਨੇ ਇਹ ਜਾ ਕੇ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਮਿਲਦੇ ਨੇ ਇਹ ਜਾ ਕੇ ਅਚਕਜ਼ਈ ਨੂੰ ਮਿਲਦੇ ਨੇ ਕੱਲ ਨੂੰ ਇਹ ਜਾ ਕੇ ਅਫਗਾਨ ਤਾਲਿਬਾਨ ਨੂੰ ਮਿਲ ਲੈਣਗੇ ਕੱਲ ਨੂੰ ਇਹ ਜਾ ਕੇ ਟੀਟੀਪੀ ਵਾਲਿਆਂ ਨਾਲ ਮਿਲ ਲੈਣਗੇ ਇਹਨਾਂ ਨੇ ਪੀਪਲਸ ਪਾਰਟੀ ਇਹਨਾਂ ਨੇ ਮੁਸਲਿਮ ਲੀਗ ਨੂਨ ਦੀ ਕਿਆਦਤ ਜਾਂ ਉਹਨਾਂ ਦੇ ਵਾਸਤੇ ਕੋਈ ਰਸਤਾ ਛੱਡਿਆ ਕਿ ਇਹਨਾਂ ਦੇ ਵਾਸਤੇ ਕੋਈ ਕੀਤਾ ਜਾਵੇ ਜਾਂ ਕਿਆ
ਇਹ ਜਿਹੜੇ ਚੰਦ ਲੋਕ ਨੇ ਇਹ ਪੂਰੇ ਆਜ਼ਾਦ ਕਸ਼ਮੀਰ ਦੇ ਆਵਾਮ ਦੀ ਨੁਮਾਇੰਦਗੀ ਕਰਦੇ ਨੇ। ਅਗਰ ਇਹ ਨੁਮਾਇੰਦਗੀ ਕਰਦੇ ਹੋਣ ਤੇ ਇਲੈਕਸ਼ਨ 'ਚ ਹਿੱਸਾ ਲੈਣ, ਇਹ ਆਪਣੇ ਆਪ ਨੂੰ ਪੋਲੀਟੀਕਲ ਪਾਰਟੀ ਦੀ ਸ਼ਕਲ 'ਚ ਲੈ ਕੇ ਆਉਣ। ਧੌਂਸ, ਧਾਂਦਲੀ, ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੋਏਗਾ, ਮੈਂ ਅੱਗੇ ਵੀ ਮਿਸਾਲ ਦੇ ਚੁੱਕਿਆ ਕਿ ਇੰਡੀਅਨ ਪਾਰਲੀਮੈਂਟ ਦੇ ਬਾਹਰ ਇੰਡੀਆ ਦੇ ਕਿਸਾਨ ਆਪਣੇ ਮੁਤਾਲਬਾਤ ਦੇ ਹੱਕ 'ਚ ਕਿੰਨੀ ਦੇਰ ਬੈਠੇ ਰਹੇ ਨੇ। ਉਹਨਾਂ ਨਾਲ ਕਿਸੇ ਨੇ ਮੁਜ਼ਾਕਰਾਤ ਕੀਤੇ ਨੇ? ਬਲਕਿ ਉਹ ਤੇ ਉੱਥੇ ਬਾਹਰ ਕੈਨੇਡਾ ਵਗੈਰਾ 'ਚ ਇhtਜਾਜ ਕਰਦੇ ਰਹੇ ਨੇ ਸਾਰਾ। ਕਿਸੇ ਨੇ ਜਾ ਕੇ ਮੁਜ਼ਾਕਰਾਤ ਨਹੀਂ ਕੀਤੇ। ਕਿਉਂ ਨਹੀਂ ਕੀਤੇ? ਉਹਨਾਂ ਨੇ ਕਿਹਾ ਤੁਹਾਡਾ ਗੈਰ ਜਮਹੂਰੀ ਤਰਜ਼ੇ ਅਮਲ ਹੈ, ਸਹੀ ਡੈਮੋਕ੍ਰੈਟਿਕ ਤਰਜ਼ੇ ਅਮਲ ਨਹੀਂ ਹੈ। ਤੁਹਾਡੀਆਂ ਅਸੈਂਬਲੀ, ਪੰਜਾਬ ਅਸੈਂਬਲੀ ਮੌਜੂਦ ਹੈ, ਪੰਜਾਬ ਅਸੈਂਬਲੀ ਦੀ ਤੁਹਾਡੀ ਗਵਰਨਮੈਂਟ ਮੌਜੂਦ ਹੈ, ਪੰਜਾਬ 'ਚੋਂ ਜਿਹੜੇ ਤੁਹਾਡੇ ਮੁੰਤਖਬ ਲੋਕ ਸਭਾ ਦੇ ਵਿੱਚ ਉਹ ਮੌਜੂਦ ਨੇ। ਤੁਸੀਂ ਆਪਣਾ ਇੱਕ ਲੀਗਲ ਪ੍ਰੋਸੈਸ ਦੇ ਨਾਲ ਕਿਉਂ ਨਹੀਂ ਇਹ ਮੁਤਾਲਬਾਤ ਕਰਦੇ? ਠੀਕ। ਅੱਜ ਅਗਰ ਤੁਸੀਂ ਟਰੈਕਟਰ ਲੈ ਕੇ ਤੇ ਸਾਰੀਆਂ ਚੀਜ਼ਾਂ ਲੈ ਕੇ ਤੇ ਇੱਥੇ ਆ ਕੇ ਬੈਠ ਗਏ ਹੋ ਔਰ ਤੁਸੀਂ ਐਸੇ ਮੁਤਾਲਬਾਤ ਮੰਨ ਰਹੇ ਹੋ, ਕੱਲ ਅਸੀਂ ਇਹ ਮੰਨ ਲਾਂਗੇ ਤੇ ਕੱਲ ਨੂੰ ਤੇ ਫਿਰ ਹਰਿਆਣਾ ਦੇ ਵੀ ਆ ਜਾਣਗੇ, ਕੱਲ ਨੂੰ ਰਾਜਸਥਾਨ ਦੇ ਵੀ ਆ ਜਾਣਗੇ, ਕੱਲ ਨੂੰ ਗੁਜਰਾਤ ਦੇ ਵੀ ਆ ਜਾਣਗੇ। ਸੇਮ ਐ ਜਿਵੇਂ ਇੱਥੇ ਸਾਡੇ ਉਹ ਪੀਟੀਆਈ ਨੇ ਪਹਿਲੇ ਕੋਈ 4 ਮਹੀਨੇ 10 ਦਿਨ ਦਾ ਧਰਨਾ ਦਿੱਤਾ ਸੀ, ਫਿਰ ਉਹ ਜਿਹੜੀ ਉਹ TLP ਸੀ ਉਹਦੇ ਜਿਹੜੇ ਧਰਨੇ ਹੁੰਦੇ ਸਨ ਉਹਦੇ ਵਾਲੇ ਨਾਲ ਵੀ ਸਟੇਟ ਦਾ ਹੀ ਮੌਕਫ ਸੀ ਕਿ ਵੀ ਅਗਰ ਜੱਥੇ ਆ ਜਾਂਦੇ ਨੇ ਤਾਂ ਅਸੀਂ ਉਹਨਾਂ ਦੀ ਗੱਲ ਕਿਵੇਂ ਮੰਨ ਸਕਨੇ ਆ। ਬਿਲਕੁਲ ਹੈ ਜੀ। ਤੇ ਹੁਣ ਤੁਸੀਂ ਆ ਕੇ ਤੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦੀ ਵੀ ਜਿਵੇਂ ਗੱਲ ਸੀ ਜੀ ਲਸ਼ਕਰ ਮੈਂ ਨਹੀਂ ਬਣਾਉਂਗਾ, ਤੇ ਤੁਸੀਂ ਆਪਣਾ ਲਸ਼ਕਰ ਕਿਵੇਂ ਬਣਾਇਆ ਹੈ? ਉਹਨਾਂ ਦੀਆਂ ਵਰਦੀਆਂ ਨੇ। ਬਿਲਕੁਲ। ਉਹ ਕੀ ਉਹਨਾਂ ਦਾ ਅਨਸਾਰੁਲ ਇਸਲਾਮ। ਇਹਨਾਂ ਦੀਆਂ ਤਨਖਾਹਾਂ ਕੌਣ ਦਿੰਦਾ ਹੈ? ਇਹਨਾਂ ਦੀ ਰੋਟੀ ਕੌਣ ਦਿੰਦਾ ਹੈ? ਸੋਚਣ ਵਾਲੀ ਗੱਲ ਹੈ ਨਾ। ਕਿਸੇ ਮੁਲਕ ਦੇ ਅੰਦਰ ਇਹ ਤਾਂ ਨਹੀਂ ਹੋ ਸਕਦੀ ਕਿ ਵੀ ਕੋਈ ਨਵਾਂ ਲਸ਼ਕਰ ਬਣ ਜਾਏ, ਐਸਾ ਲਸ਼ਕਰ ਬਣ ਜਾਏ। ਤੁਸੀਂ ਜਿਵੇਂ ਕਿ ਆਜ਼ਾਦ ਕਸ਼ਮੀਰ ਦੀ ਕਮੇਟੀ, ਤੁਹਾਨੂੰ ਪਤਾ 30 ਦੇ ਕਰੀਬ ਹਲਾਕਤਾਂ ਹੋ ਚੁੱਕੀਆਂ ਨੇ ਜਿਨ੍ਹਾਂ 'ਚ ਸਿਕਿਉਰਿਟੀ ਵਾਲਿਆਂ ਦੇ ਔਰ ਉਹਨਾਂ ਦੀਆਂ ਅੰਤੜੀਆਂ ਕੱਢੀਆਂ ਗਈਆਂ ਨੇ, ਉਹਨਾਂ ਦੇ ਪੇਟ ਚਾਕ ਕਰਤੇ ਗਏ ਨੇ। ਤੇ ਇਹ ਜਿਹੜੀ ਇਸ ਕਿਸਮ ਦੀ ਬੇਈਮਾਨਾ ਜਿਹੜਾ ਮਰਡਰ ਕਰਨਾ, ਕਤਲ ਕਰਨਾ, ਇਹ ਟੈਰਰਿਸਟ ਆਰਗੇਨਾਈਜੇਸ਼ਨ ਦੇ ਜਿਹੜੇ ਲੋਕ ਹੁੰਦੇ ਨੇ ਨਾ ਟ੍ਰੇਨਡ, ਉਹ ਲੋਕ ਕਰਦੇ ਨੇ। ਸਹੀ। ਇਹ ਮਿਲੀਟੈਂਸੀ ਦੀ ਤੇ ਕੋਈ ਮੁਲਕ ਤੁਹਾਨੂੰ ਗੁੰਜਾਇਸ਼ ਨਹੀਂ ਦੇਗਾ। ਮਿਲੀਟੈਂਸੀ ਦੀ ਤੇ ਕੋਈ ਪਾਰਟੀ ਹਮਾਇਤ ਨਹੀਂ ਕਰੇਗੀ। ਭੈਣ ਜੀ ਮੈਂ ਬਲਾਵਲ ਸਾਹਿਬ ਨੂੰ ਵੀ ਕਹਾਂਗਾ, ਠੀਕ ਹੈ ਤੁਹਾਡੇ ਨਾਲ ਤੁਹਾਨੂੰ ਕਹੀਏ ਫਜ਼ਲ ਰਹਿਮਾਨ ਸਾਹਿਬ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਨਾ ਬਲਾਵਲ ਸਾਹਿਬ ਨਾਲ ਕਿ ਜੀ ਤੁਸੀਂ ਇਹਨਾਂ ਦੇ ਵਾਸਤੇ ਕੋਈ ਰਸਤਾ ਕੱਢੋ ਇੱਥੋਂ ਦੇ ਲੋਕਾਂ ਵਾਸਤੇ। ਸੋ ਸਭ ਇਹਦੇ ਚ ਇੱਕ ਪੁਆਇੰਟ ਨੁਕਤਾ ਸ਼ਾਮਲ ਕਰ ਲੈਣਾ ਇਹਦੇ ਵਿੱਚ ਕਨਕਲੂਡ ਕਿ ਇਹ ਕੁਝ ਉਹ ਕੀ ਕਹਿੰਦੇ ਪੋਲੀਟੀਕਲ ਗੇਮਿਕਸ ਤੇ ਨਹੀਂ, ਕੋਈ ਸਿਆਸਤ ਤੇ ਨਹੀਂ ਹੈ, ਕਿਉਂਕਿ ਇਲੈਕਸ਼ਨਸ ਨੇ ਅੱਗੇ। ਉਹਨਾਂ ਨੇ ਇਹਨਾਂ ਦਾ ਵਾਸਤੇ ਕਿਹਾ, ਟਰੂਥ ਕਮਿਸ਼ਨ ਦੀ ਗੱਲ ਵੀ ਕੀਤੀ ਹੈ, ਮੁਜ਼ਾਕਰਾਤ ਦੀ ਗੱਲ ਵੀ ਹੋ ਰਹੀ ਹੈ, ਤੇ ਉਹਨਾਂ ਦੀ ਇੱਕ ਹਮਾਇਤ ਲੈਣ ਦੀ ਮੂਵ ਹੋਵੇ ਕਿ ਉਹਨਾਂ ਦੇ ਪੀਪਲਸ ਪਾਰਟੀ ਬਲਾਵਲ ਭੁੱਟੋ ਸਾਹਿਬ ਦੀ ਗੱਲ ਕਰ ਰਹੇ ਹਾਂ। ਬਿਲਕੁਲ ਸਹੀ। ਉਹਨਾਂ ਨੇ ਕੋਈ ਸਿਆਸੀ ਗਿਮਿਕਸ ਕੀਤੀ। ਗਿਮਿਕਸ ਇਹੋ ਹੀ ਹੈ। ਉਹਨਾਂ ਨੇ ਤੇ ਮੈਂ ਵੋਟ ਲੈਣ ਵਾਸਤੇ ਕਿ ਇਹ ਇੱਕ ਤਾਸਰ ਜੋ ਹੈਗਾ ਕਿ ਜੀ ਇੱਥੇ ਵੋਟ ਉਸ ਕਮੇਟੀ ਦੇ ਨਾਲ ਲੋਕ ਬੜੇ ਨੇ, ਅਵਾਮੀ ਹਮਾਇਤ ਬੜੀ ਹੈ, ਤੇ ਉਹਨਾਂ ਨੇ ਵਕਤੀ ਤੌਰ ਤੇ ਕਿਹਾ ਕਿ ਅਸੀਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰੀਏ, ਇਲੈਕਸ਼ਨ ਜਿੱਤਣਾ ਹੈ। ਤੇ ਮੁਸਲਿਮ ਲੀਗ ਨੂਨ ਨੇ ਜੋ ਇਹਦੇ ਤੇ ਬੜਾ ਉਹਨਾਂ ਨੇ ਬਹੁਤ ਅੱਛਾ ਕਰ ਲਿਆ। ਅੱਛਾ, ਤੁਸੀਂ ਉਹਦਾ ਸਟਾਂਸ ਨਾਲ ਬਈ ਲੈਣਾ ਬੰਦ ਹੈ ਨਾ। ਠੀਕ। ਇਹਦਾ ਮਤਲਬ ਇਹ ਨਹੀਂ ਕਿ ਮੈਂ ਮੁਸਲਿਮ ਲੀਗ ਨੂਨ ਦਾ ਕੋਈ ਹਮਾਇਤੀ ਹਾਂ। ਅਸੀਂ ਸਟਾਂਸ ਦੀ ਗੱਲ ਕਰ ਰਹੇ ਹਾਂ। ਅਸੀਂ ਕਹਿੰਦੇ ਕਿ ਜਿਹੜੀ ਮੌਜੂਦਾ ਦੌਰਾਨ ਦੇ ਵਿੱਚ ਉਹਨਾਂ ਨੇ ਅਗੇਂਸਟ ਦੀ ਵੇਵਸ ਲਿਆ। ਠੀਕ ਹੈ ਨਾ। ਜਿਹੜੀ ਮੈਂ ਅੱਗੇ ਗੱਲ ਕੀਤੀ ਕਿ ਸਿਆਸੀ ਜਮਾਤਾਂ ਨੂੰ ਵੀ ਇਹ ਚਾਹੀਦਾ ਹੈ ਕਿ ਤੁਸੀਂ ਜਿਹੜਾ ਫੌਰੀ ਆਪਣਾ ਵਕਤੀ ਥੋੜਾ ਜਿਹਾ ਤੁਹਾਡਾ ਹੁੰਦਾ ਹੈ ਮਫਾਦ, ਉਹਦੇ ਵਾਸਤੇ ਤੁਸੀਂ ਕੋਈ ਐਸਾ ਕੰਮ ਨਾ ਕਰ ਜਾਓ ਜਿਹੜਾ ਕਿ ਉਸ ਮਾਮਲੇ ਨੂੰ ਲੈ ਕੇ ਅੱਗੇ ਇੰਜ ਜਥੇ ਅਸੀਂ ਅੱਗੇ ਵੀ ਬੜੇ ਨਮੂਨੇ ਦੇਖ ਚੁੱਕੇ ਹਾਂ। ਜਥਿਆਂ ਨੂੰ ਜਿਸਲੇ ਉਹਨਾਂ ਦੇ ਉੱਤੇ ਕ੍ਰੈਕਡਾਊਨ ਹੋਣ ਦੀ ਵਾਰੀ ਆਈ, ਉਹਨਾਂ ਦੇ ਖਤਮ ਹੋਣ ਦੀ, ਤੇ ਕੁਝ ਕੂਤਾਂ ਪਈਆਂ ਜਿਨ੍ਹਾਂ ਨੇ ਉਹਨਾਂ ਨੂੰ ਉਥੋਂ ਬਾਹਰ ਕਢਾ ਲਿਆ। ਉਹਨਾਂ ਦੇ ਮੁਕੱਦਮੇ ਖਤਮ ਹੋ ਗਏ। ਠੀਕ ਹੋ ਗਿਆ। ਉਹਨਾਂ ਨੇ ਜੋ ਕਤਲ ਕੀਤੇ ਸਨ, ਜੋ ਲਾ ਕਾਨੂੰਨੀਅਤ ਕੀਤੀ ਸੀ, ਲੋਕਾਂ ਨੂੰ ਜੋ ਤਕਲੀਫ ਪਹੁੰਚਾਈ ਸੀ, ਰਾਹਦਾਰੀਆਂ ਬੰਦ ਕੀਤੀਆਂ ਸਨ, ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਕਿਹਾ। ਇਹ ਕੀ ਰਿਜ਼ਲਟ ਨਿਕਲੇਗਾ? ਫਿਰ ਉਹ ਸਾਇਦ ਵੱਧਦਾ ਗਿਆ, ਉਹ ਫਿਰ ਬਲੈਕਮੇਲਿੰਗ ਦੀ ਆਦਤ ਪੈ ਗਈ। ਮੌਲਾਨਾ ਫਜ਼ਲ ਸਾਹਿਬ ਨੇ ਵੀ ਬਲੈਕਮੇਲਿੰਗ ਵਾਲੀ ਕੰਮ ਕੀਤਾ ਨਾ ਆਪਣੇ ਵੱਲੋਂ। ਤੇ ਜਿਹੜੀ ਪੀਪਲਸ ਪਾਰਟੀ ਹੈ ਔਰ ਖਾਸ ਤੌਰ ਦੇ ਉੱਤੇ ਜਨਾਬ ਬਲਾਵਲ ਸਾਹਿਬ ਜਿਹੜੇ ਨੇ, ਕੁਝ ਸਾਫੀ ਵੀ ਨੇ ਇਹਦੇ ਅੰਦਰ ਜਿਹੜੇ ਗਲਤ ਮਸ਼ਵਰਾ ਦੇ ਰਹੇ ਨੇ। ਅੱਛਾ। ਪੀਪਲਸ ਪਾਰਟੀ ਨੂੰ ਦੀ ਕਿਆਦਤ ਨੂੰ ਖਾਸ ਤੌਰ ਤੇ ਕੁਝ ਐਂਕਰ ਸਾਫੀ ਕਾਲਮ ਨਗਾਰ ਟਾਈਪ ਦੇ ਬੰਦੇ ਜਿਹੜੇ ਨੇ ਨਾ, ਇਹ ਉਹ ਨਾਲ ਨਹੀਂ ਇਸ਼ਾਰਾ ਜਿਨ੍ਹਾਂ ਨੂੰ ਹਰ ਵਕਤ ਹਲਚਲ ਹੀ ਚਾਹੀਦੀ ਹੁੰਦੀ ਹੈ, ਜਿਨ੍ਹਾਂ ਨੂੰ ਉਹ ਆਪਣੇ ਵੀ ਮੁxtਲਿਫ ਕਾਲਮਸ ਦੇ ਅੰਦਰ ਵੀ ਉਹਦੇ ਅੰਦਰ ਵੀ ਕੋਈ ਕਹਿੰਦੇ ਕੋਸ਼ਿਸ਼ ਉਹਨਾਂ ਦੀ ਇਹੋ ਹੀ ਹੁੰਦੀ ਕਿ ਇਹਨਾਂ ਨੂੰ ਕੁਝ ਨਾ ਕਿਹਾ ਜਾਏ ਤੇ ਕਿਸੇ ਤਰੀਕੇ ਨਾਲ ਨਿਕਲਣ 'ਚ ਕਾਮਯਾਬ ਹੋ ਜਾਣ। ਔਰ ਉਹਨਾਂ ਨੇ ਆਪਣਾ ਲੌਂਗ ਮਾਰਚ ਵੀ ਮੁਲਤਵੀ ਕੀਤਾ। ਠੀਕ ਹੈ ਨਾ। ਅਵਾਮੀ ਐਕਸ਼ਨ ਕਮੇਟੀ ਮੌਲਾਨਾ ਸਾਹਿਬ ਦੀ ਅਪੀਲ ਦੇ ਉੱਤੇ। ਅੱਛਾ। ਤੇ ਮੇਰਾ ਖਿਆਲ ਹੈਗਾ ਕਿ ਕਾਨੂੰਨ ਨੂੰ ਆਪਣਾ ਰਸਤਾ ਬਣਾਉਣਾ ਚਾਹੀਦਾ ਯਾਰ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਾ। ਠੀਕ। ਅਗਰ ਉਹ ਠੀਕ ਨੇ ਤੇ ਫਿਰ ਮੁਕੰਮਲ ਤੌਰ ਤੇ ਉਹਨਾਂ ਦੇ ਮੰਨ ਲਓ। ਸਹੀ ਹੈ। ਫਿਰ ਮਹੀਨਾ ਬਿਠਾਉਣ ਦੀ ਤੇ ਜ਼ਰੂਰਤ ਨਹੀਂ ਸੀ ਨਾ। ਤੇ ਜੇ ਅਗਰ ਉਹ ਗਲਤ ਨੇ, ਕਲਦਮ ਨੇ,
ਤੇ ਜੋ ਉਹਨਾਂ ਨੇ ਜੁਰਮ ਕੀਤਾ ਹੈ ਤੇ ਉਸ ਜੁਰਮ ਦੇ ਬਾਰੇ ਦੇ ਵਿੱਚ ਜੋ ਕਾਨੂੰਨ ਦੀ ਸਜ਼ਾ ਹੈ, ਤਾਂ ਸੁਣਨ ਚ ਇਹ ਵੀ ਆਇਆ ਕਿ ਉਹ ਸਿਰਫ ਉਥੋਂ ਦੀ ਜਿਹੜੀ 4-5 ਬੰਦਿਆਂ ਦੀ ਕਿਆਦਤ ਹੈ ਨਾ, ਉਹ ਆਪਣਾ ਰਸਤਾ ਮੰਗ ਰਹੀ ਹੈ। ਅੱਛਾ, ਬਸ ਕਿ ਸਾਨੂੰ ਦੇ ਦਿਓ, ਐਸੇ ਲਈ ਫਿਰ ਮਾਰਚ ਵੀ ਮੁਲਤਵੀ ਕਰਤਾ ਉਹਨਾਂ ਨੇ ਕਿ ਕਰਤਾ ਕਿ ਸਾਨੂੰ ਕਿਸੇ ਤਰੀਕੇ ਦੇ ਨਾਲ ਇਥੋਂ ਕੱਢ ਦਿਓ ਤੇ ਸਾਡਾ ਬੰਦ ਕਰ ਦਿਓ ਤੇ ਉਹ ਮੁਤਾਲਬਾਤ ਉਹ ਬਾਅਦ ਚੋਂ ਵੇਖੀ ਜਾਏਗੀ। ਸਹੀ, ਸਾਡੇ ਮੁਕੱਦਮੇ ਮੁੱਕ ਜਾਣ। ਠੀਕ ਹੋ ਗਿਆ, ਇਹ ਨਹੀਂ ਕਿ ਮੈਨੂੰ ਨਹੀਂ ਲੱਗ ਰਿਹਾ ਬੈਲ ਮੰਡੇ ਚੜੇਗੀ ਕਿ ਮੇਰਾ ਨਹੀਂ ਖਿਆਲ ਕਿ ਉਹਨਾਂ ਦਾ ਜਿਹੜਾ ਜੋ ਕੁਝ ਉਹ ਕਰ ਗਏ ਨੇ ਸਿਕਿਉਰਿਟੀਜ਼ ਦੇ ਨਾਲ, ਬਾਜ਼ ਔਕਾਤ ਤੁਹਾਨੂੰ ਪਤਾ ਨਹੀਂ ਕਹਿੰਦੇ ਨੇ ਕਿ ਹੱਥਾਂ ਦੀਆਂ ਦਿੱਤੀਆਂ ਗੰਢਾਂ ਜਿਹੜੀਆਂ ਨੇ ਨਾ ਉਹ ਦੰਦਾਂ ਨਾਲ ਤੇ ਉਹ ਜਿਹੜੀ ਐਕਸ਼ਨ ਕਮੇਟੀ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਕੁਵਤਾਂ ਨੇ ਉਹਨਾਂ ਨੂੰ ਤਹਫੁਜ਼ ਦੀ ਯਕੀਨ ਦਹਾਨੀ ਕਰਾਈ ਹੋਣੀ ਹੈ ਤੇ ਉਹ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਟਰੈਪ ਹੋ ਚੁੱਕੇ ਹਾਂ। ਠੀਕ ਹੈ, ਇਸ ਟਰੈਪ ਦੀ ਵੀ ਪ੍ਰਾਈਸ ਤੇ ਫਿਰ ਪੇ ਕਰਨੀ ਪਏਗੀ ਔਰ ਪ੍ਰਾਈਸ ਹਮੇਸ਼ਾ ਕਮਜ਼ੋਰ ਫਰੀਕ ਦਿੰਦਾ, ਤਗੜਾ ਤੁਹਾਨੂੰ ਇਸਤੇਮਾਲ ਕਰਕੇ ਉਹ ਨਿਕਲ ਜਾਂਦਾ, ਆਪਣੇ ਫਾਇਦਾ ਚੁੱਕਿਆ ਤਾਂ ਹੋ ਗਿਆ, ਠੀਕ ਹੋ ਗਿਆ।